ਹੁਣ ਅਮਰੀਕਾ ਵੀ ਜਿਹੜਾ ਉਹ ਕਹਿੰਦਾ ਵੀ ਬਾਹਰ ਵੀ ਸਟੂਡੈਂਟਾਂ ਨੂੰ ਵਾਪਸ ਭੇਜਾਂਗੇ। ਕੁਵੈਤ ਇੱਕ ਕਾਨੂੰਨ ਬਣਾਉਣ ਲੱਗਿਆ 8 ਲੱਖ ਭਾਰਤੀ ਉਹਨਾਂ ਨੂੰ ਕੁਵੈਤ ਛੱਡਣਾ ਪਊਗਾ। ਟਰੰਪ ਨਾਲ ਕਹਿੰਦੇ ਤੁਹਾਡੀ ਯਾਰੀ ਹੈ ਤੇ ਤੁਸੀਂ ਹਾਊਡੀ ਮੋਦੀ ਪ੍ਰੋਗਰਾਮ ਦੇ ਵਿੱਚ ਉੱਥੇ ਗਏ ਅਮਰੀਕਾ 'ਚ ਰਾਜਨੀਤਿਕ ਰੈਲੀ ਕਰਕੇ ਆਏ ਹੋ। ਪਹਿਲੀ ਵਾਰ ਹੋਇਆ ਕਿਸੇ ਹਿਸਟਰੀ 'ਚ ਕਿ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਦੂਜੇ ਦੇਸ਼ ਦੇ ਰਾਸ਼ਟਰਪਤੀ ਵਾਸਤੇ ਵੋਟਾਂ ਮੰਗ ਰਿਹਾ। ਤੇ ਫਿਰ ਤੁਸੀਂ ਇੱਥੇ ਨਮਸਤੇ ਟਰੰਪ ਨਾਂ ਦਾ ਅਹਿਮਦਾਬਾਦ ਪ੍ਰੋਗਰਾਮ ਕੀਤਾ, ਲੱਖਾਂ ਲੋਕ ਉੱਥੇ ਇਕੱਠੇ ਕੀਤੇ। 100 ਕਰੋੜ ਰੁਪਇਆ ਲੋਕਾਂ ਦੇ ਟੈਕਸ ਦੀ ਮਨੀ ਜਿਹੜੀ ਹੈ ਉਹ ਖਰਚ ਕੀਤੀ ਗਈ ਸਿਰਫ ਆਪਣੀ ਦੋਸਤੀ ਵਾਸਤੇ। Namaste. Namaste. ਹੁਣ ਉਹਨਾਂ ਨੇ ਕਹਿਤਾ ਵੀ ਅਸੀਂ ਸਟੂਡੈਂਟ ਕੱਢਾਂਗੇ। ਕਰੋੜਾਂ ਰੁਪਇਆ ਉਹਨਾਂ ਦਾ ਲੱਗਿਆ ਹੋਇਆ ਸਟੂਡੈਂਟਾਂ ਦਾ ਫੀਸਾਂ ਦੇ ਰੂਪ 'ਚ ਯੂਨੀਵਰਸਿਟੀਆਂ ਕੋਲੇ ਜਾਂ ਵੀਜ਼ਾ ਫੀਸਾਂ ਦੇ ਰੂਪ 'ਚ। ਤਾਂ ਫਿਰ ਕਦੇ ਤਾਂ ਟਰੰਪ ਸਾਹਿਬ ਨੂੰ ਗੱਲ ਕਰਕੇ ਕੋਈ ਦੋਸਤੀ ਦੀ ਮਿਸਾਲ ਦੇ ਦਿਓ। ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਦਿੱਤੇ ਗਏ ਬਿਆਨ ਜਿਸ ਵਿੱਚ ਕਿਹਾ ਗਿਆ ਸੀ ਕਿ ਜੋ ਭਾਰਤੀ ਸਟੂਡੈਂਟ ਉੱਥੇ ਆਨਲਾਈਨ ਪੜ੍ਹਾਈ ਕਰ ਰਹੇ ਨੇ ਉਹਨਾਂ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ ਤੇ ਕੁਵੈਤ ਵੱਲੋਂ 8 ਲੱਖ ਦੇ ਕਰੀਬ ਭਾਰਤੀਆਂ ਨੂੰ ਕੱਢੇ ਜਾਣ ਤੇ ਆਪ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਗਈ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਤੁਹਾਡੀ ਅਮਰੀਕਾ ਦੇ ਰਾਸ਼ਟਰਪਤੀ ਨਾਲ ਦੋਸਤੀ ਹੈ। ਤੁਸੀਂ ਅਮਰੀਕਾ ਜਾ ਕੇ ਉਹਨਾਂ ਲਈ ਇੱਕ ਰਾਜਨੀਤਿਕ ਰੈਲੀ ਵੀ ਕੀਤੀ ਸੀ ਤੇ ਫਿਰ ਉਹ ਭਾਰਤ ਆਏ ਤੇ ਤੁਸੀਂ ਨਮਸਤੇ ਟਰੰਪ ਦੇ ਨਾਮ ਤੇ ਉਹਨਾਂ ਲਈ ਇੱਕ ਪ੍ਰੋਗਰਾਮ ਵੀ ਰੱਖਿਆ ਸੀ ਜਿਸ ਤੇ 100 ਕਰੋੜ ਦੇ ਕਰੀਬ ਖਰਚ ਕੀਤਾ ਗਿਆ ਸੀ ਤੇ ਹੁਣ ਸਮਾਂ ਹੈ ਦੋਸਤੀ ਨਿਭਾਉਣ ਦਾ ਤੇ ਹੁਣ ਟਰੰਪ ਨਾਲ ਗੱਲ ਕਰੋ ਕਿ ਸਾਡੇ ਵਿਦਿਆਰਥੀਆਂ ਨੂੰ ਭਾਰਤ ਵਾਪਸ ਨਾ ਭੇਜਿਆ ਜਾਵੇ ਤੇ ਸਾਊਦੀ ਅਰਬ ਦੇ ਪ੍ਰਿੰਸ ਨਾਲ ਵੀ ਤੁਹਾਡੀ ਵਧੀਆ ਦੋਸਤੀ ਹੈ। ਉਹਨਾਂ ਨੂੰ ਵੀ ਕਿਹਾ ਜਾਵੇ ਕਿ ਸਾਡੇ 8 ਲੱਖ ਨਾਗਰਿਕ ਭਾਰਤ ਨਾ ਭੇਜੇ ਜਾਣ। ਇਸ ਮੌਕੇ ਮਾਨ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਉੱਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਜੇਕਰ ਆਪਣੇ ਹੀ ਦੇਸ਼ ਵਿੱਚ ਨੌਕਰੀਆਂ ਮਿਲ ਜਾਣ ਤਾਂ ਇੱਥੋਂ ਦੇ ਲੋਕਾਂ ਨੂੰ ਬਾਹਰ ਧੱਕੇ ਕਿਉਂ ਖਾਣੇ ਪੈਣ ਤੇ ਨਾਲ ਹੀ ਕਿਹਾ ਕਿ ਆਮ ਆਦਮੀ ਪਾਰਟੀ ਵਿਰੋਧੀ ਧਿਰ ਦਾ ਰੋਲ ਨਿਭਾਉਂਦਿਆਂ ਇਸ ਤਰ੍ਹਾਂ ਕਦੇ ਵੀ ਨਹੀਂ ਹੋਣ ਦੇਵੇਗੀ ਤੇ ਸੈਂਟਰ ਦੀਆਂ ਲੋਕ ਮਾਰੂ ਨੀਤੀਆਂ ਦਾ ਜੰਮ ਕੇ ਵਿਰੋਧ ਕੀਤਾ ਜਾਵੇਗਾ। ਹੁਣ ਅਮਰੀਕਾ ਵੀ ਜਿਹੜਾ ਉਹ ਕਹਿੰਦਾ ਵੀ ਬਾਹਰ ਵੀ ਸਟੂਡੈਂਟਾਂ ਨੂੰ ਵਾਪਸ ਭੇਜਾਂਗੇ। ਕੁਵੈਤ ਇੱਕ ਕਾਨੂੰਨ ਬਣਾਉਣ ਲੱਗਿਆ 8 ਲੱਖ ਭਾਰਤੀ ਉਹਨਾਂ ਨੂੰ ਕੁਵੈਤ ਛੱਡਣਾ ਪਊਗਾ। ਸੋ ਜੇ ਸਾਨੂੰ ਇੱਥੇ ਨੌਕਰੀਆਂ ਮਿਲ ਜਾਣਾ ਅਸੀਂ ਕਿਉਂ ਧੱਕੇ ਖਾਈਏ ਉੱਧਰ। ਸੋ ਕਿਹੜੀਆਂ ਕਰ ਨੌਕਰੀਆਂ ਮਿਲੀਆਂ ਨੇ ਸਾਰਿਆਂ ਨੂੰ ਪਤਾ ਹੈ, ਠੀਕ ਹੈ ਨਾ। ਹੁਣ ਉਹ ਕਰੋਨਾ ਦੇ ਬਹਾਨੇ ਜਾਂ ਕਿਸਾਨਾਂ ਦੇ ਆਰਡੀਨੈਂਸ ਦੇ ਬਹਾਨੇ ਕੈਪਟਨ ਸਾਹਿਬ ਫਿਰ ਦੁਬਾਰਾ ਬਾਕੀ ਸਾਰਿਆਂ ਜਿਹੜੇ ਮੁੱਦੇ ਨੇ ਉਹਨਾਂ ਤੋਂ ਧਿਆਨ ਹਟਾਉਣ ਦੇ ਮਾਰੇ ਆਹ ਕੁਝ ਕਰ ਰਹੇ ਨੇ। ਪਰ ਆਮ ਆਦਮੀ ਪਾਰਟੀ ਵਿਰੋਧੀ ਧਿਰ ਦਾ ਰੋਲ ਨਿਭਾਊਗੀ। ਅਸੀਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੇ ਔਰ ਡਟ ਕੇ ਵਿਰੋਧ ਕਰਾਂਗੇ ਸੈਂਟਰ ਦੀਆਂ ਜਿਹੜੀਆਂ ਲੋਕ ਮਾਰੂ ਨੀਤੀਆਂ ਨੇ ਉਹਨਾਂ ਦਾ। ਤੇ ਆਲ ਪਾਰਟੀ ਮੀਟਿੰਗ ਦੇ ਵਿੱਚ ਵੀ ਮੈਂ ਕਿਹਾ ਸੀ ਕਿ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਲਈ ਕੋਈ ਵੀ ਫੈਸਲਾ ਜਿਹੜਾ ਕੋਈ ਵੀ ਯੂਨੀਅਨ ਚਾਹੇ ਕੋਈ ਵੀ ਚਾਹੇ NGO ਕੋਈ ਚੱਲੂਗੀ ਤਾਂ ਅਸੀਂ ਉਹਨਾਂ ਡਟ ਕੇ ਸਾਥ ਦੇਵਾਂਗੇ। ਸਰ ਕੁਵੈਤ ਵਾਲੀ ਤੇ ਅਮਰੀਕਾ ਦੇ ਮਸਲੇ ਦੇ ਤੁਸੀਂ ਮੋਦੀ ਸੈਂਟਰ ਨਾਲ ਕਿਸੇ ਨਾਲ ਮੈਂ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਜੀ ਨੂੰ ਕਿ ਟਰੰਪ ਨਾਲ ਕਹਿੰਦੇ ਤੁਹਾਡੀ ਯਾਰੀ ਹੈ ਤੇ ਤੁਸੀਂ ਹਾਊਡੀ ਮੋਦੀ ਪ੍ਰੋਗਰਾਮ ਦੇ ਵਿੱਚ ਉੱਥੇ ਗਏ ਅਮਰੀਕਾ 'ਚ ਲੱਖਾਂ ਲੋਕ ਇਕੱਠੇ ਹੋਏ ਉੱਥੇ ਤੁਸੀਂ ਅਬ ਕੀ ਬਾਰ ਫਿਰ ਟਰੰਪ ਸਰਕਾਰ ਦਾ ਨਾਰਾ ਦੇ ਕੇ ਆਏ, ਰਾਜਨੀਤਿਕ ਰੈਲੀ ਕਰਕੇ ਆਏ ਹੋ। ਪਹਿਲੀ ਵਾਰ ਹੋਇਆ ਕਿਸੇ ਹਿਸਟਰੀ 'ਚ ਕਿ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਦੂਜੇ ਦੇਸ਼ ਦੇ ਰਾਸ਼ਟਰਪਤੀ ਵਾਸਤੇ ਵੋਟਾਂ ਮੰਗ ਰਿਹਾ। ਤੇ ਫਿਰ ਤੁਸੀਂ ਇੱਥੇ ਨਮਸਤੇ ਟਰੰਪ ਨਾਂ ਦਾ ਅਹਿਮਦਾਬਾਦ ਪ੍ਰੋਗਰਾਮ ਕੀਤਾ, ਲੱਖਾਂ ਲੋਕ ਉੱਥੇ ਇਕੱਠੇ ਕੀਤੇ। 100 ਕਰੋੜ ਰੁਪਇਆ ਲੋਕਾਂ ਦੇ ਟੈਕਸ ਦੀ ਮਨੀ ਜਿਹੜੀ ਹੈ ਉਹ ਖਰਚ ਕੀਤੀ ਗਈ ਸਿਰਫ ਆਪਣੀ ਦੋਸਤੀ ਵਾਸਤੇ। ਤੇ ਜੇ ਦੋਸਤੀ ਹੈਗੀ ਹੈ ਤਾਂ ਕਦੇ ਨਿਭਾਓ ਤਾਂ ਸਹੀ। ਕੰਮ ਤਾਂ ਲਓ ਕੋਈ ਵੀ ਹਾਂ ਦੋਸਤੀ ਕਰਕੇ ਆਪਣਾ ਕੰਮ ਹੋ ਗਿਆ। ਪਹਿਲਾਂ ਉਹਨਾਂ ਨੇ ਕਰੋਨਾ ਦੀ ਜਿਹੜੀ ਟੈਬਲੇਟ ਸੀ ਦਵਾਈ ਸੀ ਉਹ ਧਮਕੀ ਦੇ ਕੇ ਲਈ ਕਿ ਕਾਰਵਾਈ ਹੋਊਗੀ ਨਹੀਂ ਤਾਂ ਸਾਨੂੰ ਇਹ ਦਵਾਈ ਦੇ ਦਿਓ। ਮੋਦੀ ਸਾਹਿਬ ਨੇ ਆਪਣੇ ਲੋਕਾਂ ਦੀ ਸਿਹਤ ਨੂੰ ਦਾਅ 'ਤੇ ਲਾ ਕੇ ਉਹਨਾਂ ਨੂੰ ਉਹ ਦਵਾਈ ਦਿੱਤੀ। ਹੁਣ ਉਹਨਾਂ ਨੇ ਕਹਿਤਾ ਵੀ ਅਸੀਂ ਸਟੂਡੈਂਟ ਕੱਢਾਂਗੇ, ਇੱਥੋਂ ਚਲੇ ਜਾਓ ਸਾਰੇ ਜਿਹੜੇ ਸਟੂਡੈਂਟ ਨੇ ਆਨਲਾਈਨ ਨਹੀਂ ਪੜ੍ਹ ਸਕਦੇ ਆਪਦਾ ਉੱਥੇ ਜਾਓ। ਕਰੋੜਾਂ ਰੁਪਇਆ ਉਹਨਾਂ ਦਾ ਲੱਗਿਆ ਹੋਇਆ ਸਟੂਡੈਂਟਾਂ ਦਾ ਫੀਸਾਂ ਦੇ ਰੂਪ 'ਚ ਯੂਨੀਵਰਸਿਟੀਆਂ ਕੋਲੇ ਜਾਂ ਵੀਜ਼ਾ ਫੀਸਾਂ ਦੇ ਰੂਪ 'ਚ। ਤਾਂ ਫਿਰ ਕਦੇ ਤਾਂ ਟਰੰਪ ਸਾਹਿਬ ਨੂੰ ਗੱਲ ਕਰਕੇ ਕੋਈ ਦੋਸਤੀ ਦੀ ਮਿਸਾਲ ਦੇ ਦਿਓ, ਠੀਕ ਹੈ ਨਾ। ਸੋ ਇਸ ਕਰਕੇ ਮੈਂ ਚਿੱਠੀ ਵੀ ਲਿਖੀ ਹੈ ਕਿ ਕੁਵੈਤ ਦੇ ਵਿੱਚ ਵੀ ਸਰਕਾਰ ਨਾਲ ਗੱਲ ਕਰੋ। ਇਹ ਕਹਿੰਦੇ ਸਾਊਦੀ ਅਰਬ ਦੇ ਪ੍ਰਿੰਸ ਨਾਲ ਮੇਰੀ ਦੋਸਤੀ ਹੈ, ਹਰੇਕ ਨਾਲ ਕਹਿੰਦੇ ਨੇ ਮੇਰੀ ਪੁਰਾਣੀ ਜਾਣ ਪਛਾਣ ਹੈ। ਕਦੇ ਜਾਣ ਪਛਾਣ ਕਿਸੇ ਦੇਸ਼ ਦੇ ਨਾਗਰਿਕਾਂ ਦੇ ਕੋਈ ਕੰਮ ਤਾਂ ਆਵੇ ਨਾ। ਸੋ ਮੈਂ ਚਿੱਠੀ ਲਿਖੀ ਉਹਨਾਂ ਨੂੰ।